ਸ਼ਰਮ ਸਿੰਘ ਉਹ ਆਇਆ ਢੁੱਕ ਕੇ, ਉਹ ਤੁਹਾਡੀ ਜ਼ਮੀਨ ਤੋਂ ਦੀ ਇਕੱਠੀ ਸੀ ਨਸੀਰੇ ਵਾਲੇ ਤੇ। ਉਹ ਬਾਬਾ ਜਲਾਲ ਮੇਰਾ ਤਾਇਆ ਆਂਦਾ ਚਾਚਾ, ਉਹ ਚਾਚੀ ਨਹੀਂ ਉਹ ਵਹਾਈ। ਉਹਨੇ ਆਖਿਆ ਉਹ ਰਾਤ ਨੂੰ ਚੱਲਾਂਗੇ, ਦੁੱਧ ਸ਼ੁੱਧ ਛੋ ਗਏ ਤੇ ਵੇਖ ਲਈ ਚਾਚੀ। ਆਂਦਾ ਚਲੋ ਠੀਕ ਹੈ, ਉੱਥੇ ਤੇ ਮੰਨ ਗਿਆ। ਇਹ ਖੂਹ ਦੀ ਗੱਲ ਹੋ ਰਹੀ ਹੈ ਨਸੀਰੇ ਵਾਲੇ ਦੀ। ਉਹ ਸੁਬਾਹ ਆਏ ਦੁੱਧ ਲੈ ਕੇ ਤੇ ਵੇਖ ਲਿਆ ਸੀ ਵੀ ਚਾਚਾ ਸ਼ਰਮ ਸਿੰਘ ਟੁਰ ਗਿਆ ਘਰੋਂ ਦੁੱਧ ਰੱਖ ਕੇ, ਤੇ ਉਹ ਬਾਬਾ ਜਲਾਲ ਚਲਾ ਗਿਆ। ਤੇ ਜਾਰ ਛਪੇਰੇ ਨਾ ਬਾਬੇ ਸ਼ਰਮ ਸਿੰਘ ਦੀ ਅੰਮਾ ਨੂੰ ਚਾਚੀ ਦਾਦੀ ਆਂਦਾ ਸੀ। ਤੇ ਉਹ ਦੁਆਲੇ ਉਹ ਹੱਸੀ ਵੀ ਜਲਾਲ ਆਇਆ ਅੱਜ ਤੇ ਮਾਰ ਹੀ ਨਾ। ਉਸ ਵੇਲੇ ਕੁੜੀ ਸਨ ਨਾ ਆਪਣੇ ਦੌਰ ਦੀ, ਫਿਰ ਡੋਲੇ ਜੂ ਆਈ ਸੀ, ਉਹ ਵਾਲ ਵੀ ਸਿਕਾਏ ਤੇ ਦੁਆਲੇ ਲੈ ਕੇ ਨਾ ਮੰਜੀ ਤੇ ਚੱਕਰੀ ਲੈ ਕੇ ਤੇ ਗੁਆਂਢ ਮੱਥਾ ਵੀ ਸਾਰਾ ਉਲਟ ਕੇ ਆਇਆ ਸੀ। ਅਮਨ ਪਸੰਦੀ ਸੀ ਤੇ ਉਹ ਕਹਿਣ ਲੱਗਾ ਭਾਬੀ, ਉਹ ਆਂਦਾ ਭਾਬੀ ਚਾਚੇ ਨਹੀਂ ਕਿੱਥੇ ਗਏ ਨੇ। ਉਹ ਸਗਾ ਬੇੜਾ ਕਰੇ ਕੋ ਹੋ ਜਾਏ, ਮੈਨੂੰ ਚਾਦਰ ਦਿਓ ਮੈਂ ਉੱਤੇ ਚਾਦਰ ਲਵਾਂ। ਉਹ ਨਾ ਜਿਸ ਵੇਲੇ ਇੰਨੀ ਗੱਲ ਦਾਦੀ ਨੇ ਆਖਿਆ ਵੇ ਬਹਿ ਜਾਵੇ ਉਰਾਂ ਆ ਜਲਾਲ ਕੋ ਦਿੱਤੇ ਕੱਪੜੇ ਕੁਪੜੇ ਕੋਈ ਜੋ ਉਸ ਵੇਲੇ ਰਿਵਾਜ ਸੀ ਖੇਤ ਸਰਾਣਾ ਰੋਟੀ ਛੋਟੀ ਖਵਾਈ। ਰਾਤ ਨੂੰ ਬਾਬਾ ਸ਼ਰਮ ਸਿੰਘ ਆਇਆ ਪਿੰਡ ਤੇ ਉਹ ਲੱਗੀ ਰੋਟੀ ਖਵਾਉਣ ਤੇ ਉਹ ਆਂਦੀ ਸਰਦਾਰ ਜੀ ਤੁਹਾਡਾ ਕਿਵੇਂ ਦਾ ਰਿਸ਼ਤਾ ਹੈ? ਕਿ ਅਧਕੜ ਜਿਹਾ ਬੰਦਾ ਹੈ, ਕਾਲਾ ਜਿਹਾ ਪੱਕੇ ਦੇ ਰੰਗ ਦਾ, ਤੇ ਉਹ ਮੈਨੂੰ ਭਾਬੀ ਆਂਦਾ ਤੇ ਤੁਹਾਨੂੰ ਚਾਚਾ ਆਂਦਾ, ਕਿਵੇਂ ਦਾ ਰਿਸ਼ਤਾ ਹੈ? ਉਹ ਸਗਾ ਮਾਂ ਜਾਵਾ ਜੱਲੂ ਏ ਤੇ ਉਹ ਇਹ ਨਹੀਂ ਕਰਦਾ। ਉਹ ਅਸੀਂ ਉਹਨੂੰ ਕੀ ਆਖੀਏ ਉਹਨੂੰ? ਉਹ ਸਗਾ ਉਹਦੀਆਂ ਆਦਤਾਂ ਨੇ, ਉਹ ਆ ਜਾਂਦਾ ਤੇ ਉਹ ਸਾਰੀਆਂ ਚਾਚੀਆਂ ਚੂਚੀਆਂ ਨੂੰ ਹਸਾਂਦਾ ਰਹਿੰਦਾ। ਤੇ ਸਾਡਾ ਉਹ ਬੱਚਾ ਭਾਵੇਂ ਅਸੀਂ ਹਾਣੀ ਆ, ਹੈ ਸਾਡਾ ਪੁੱਤਰ ਏ। ਹਾਂ ਇਹ ਗੱਲ ਫਿਰ ਘਰ 'ਚ ਹੋਈ ਹੈ ਨਾ। ਆਹੋ ਅੱਛਾ ਇੱਕ ਉਹ ਗੱਲ ਸੁਣਾਓ ਵੀ ਘੋੜੀ ਤੇ ਨਹੀਂ ਲੰਘਣ ਦਿੰਦੇ? ਨਾ ਉਹ ਸਿਰੇ ਸਵਾਹ ਪਾ ਦਿੰਦੇ ਸਨ। ਉਹ ਆਂਦੇ ਸਨ ਉੱਤਰ ਕੇ ਚੱਲ। ਜਿਹੜਾ ਜਾਗੋ ਵਾਲਾ ਪਿੰਡ ਸੀ ਨਾ ਨਾਲ, ਉਹ ਵੀ ਸਰਾਵਾਂ ਦਾ ਸੀ। ਸਰਦਾਰ ਬੰਤਾ ਸਿੰਘ ਨਾਲ ਤੇਰੇ ਦਾਦੇ ਦਾ ਬੜਾ ਭਾਈਚਾਰਾ ਸੀ ਜਾਗੋ ਵਾਲੀਏ ਨਾਲ। ਇੱਕ ਸਰਦਾਰਾ ਲੰਬਰ ਸੀ ਤੁਹਾਡਾ ਸ਼ਰੀਕੀ, ਉਹ ਮੁਸਲਮਾਨ ਹੋ ਗਿਆ ਸੀ। ਸਰਦਾਰਾ ਲੰਬਰ ਬੰਤਾ ਸਿੰਘ ਜਗਵਾਲੀਆ ਆ। ਤੇ ਇੱਕ ਤੁਹਾਡਾ ਦੂਸਰਾ ਸੀ ਤੁਹਾਡੇ ਵੱਡੇ ਦਾਦੇ ਦਾ ਜਵਾਈ ਸ਼ਿਕਾਰਾ ਸਿੰਘ ਲਾਗਰਾਂ ਵਾਲਾ ਵਿਰਕ। ਐਸੀ ਨਾ ਇਹ ਲਾਗਰੀ ਹੁੰਦੇ ਸਨ ਨਾ। ਲਾਗਰ ਪਰਾਂ ਹੀ ਸਾਡੇ ਲਾਗੇ ਹੀ ਪਿੰਡ ਆਂਦਾ ਉੱਥੇ ਹੀ ਰਹਿ ਗਏ। ਆਹੋ ਚੂੜ ਕਰਾਂ ਸੱਚੇ ਸੌਦੇ ਤੋਂ ਪਰਲੀ ਸਾਈਡ ਤੇ ਆ। ਸੱਚੇ ਸੌਦੇ ਤੋਂ ਪਰਲੀ ਸਾਈਡ ਤੇ ਨਨਕਾਣਾ ਸਾਹਿਬ ਜਾਂਦੇ ਆ ਨਾ, ਰਾਹ ਦੇ ਵਿੱਚ ਸੜਕ ਦੇ ਉੱਤੇ ਹੀ ਪਿੰਡ। ਹਾਂ ਤੇ ਇਹ ਦੂਸਰਾ ਬਹਾਦਰ ਸਿੰਘ ਮਿਰਜੇ ਵਿਰਕਾਂ ਦੇ ਆਲਾ, ਆਸਫ ਸਿੰਘ ਕੜਿਆਲ ਵੱਡੀ ਵਾਲਾ, ਆਸਫ ਸਿੰਘ ਕੜਿਆਲੀਆ ਵਿਰਕ, ਜਿਸ ਅਸਗਰ ਸ਼ਾਹ ਨੂੰ ਡਾਂਗ ਮਾਰੀ ਸੀ ਗੁਰਦੁਆਰੇ ਦੇ ਵਿੱਚ ਤੇ ਕੁਰਸੀ 2 ਫਾੜ ਹੋ ਗਈ ਸੀ। ਅਸਗਰ ਸ਼ਾਹ ਥਾਣੇਦਾਰ, ਅਸਗਰ ਸ਼ਾਹ ਥਾਣੇਦਾਰ ਸੀ ਤੇ ਡਾਂਗ ਵਗਾਈ ਸੀ। ਉਸ ਆਖਿਆ ਓਏ ਆਸੂ ਓਏ ਅਸਗਰੀ, ਉਹ ਤੈਨੂੰ ਕੌਣ ਸੈਯਦ ਬਣਾਉਂਦਾ ਪਿਆ, ਤੂੰ ਸੈਯਦ ਖਵਾਨਾ? ਤੇ ਉਸ ਆਖਿਆ ਕੀ ਹੋਇਆ ਜੇ ਜੜ੍ਹਾਂ ਉਖੜ ਗਈਆਂ ਨੇ ਤੇ ਤੇਰੀ ਕੀ ਜ਼ਰੂਰਤ ਹੈ ਕਿ ਬਰਾਬਰੀ ਸਾਡੀ ਕਰਨ ਦੀ? ਮਾਰੀ ਡਾਂਗ, ਕੁਰਸੀ ਚੱਕਣਾ ਚੂਰ ਹੋ ਗਈ। ਹਾਂ ਬਚ ਗਿਆ ਉਹ ਪਛਾਣ ਜਾ ਪਿਆ ਕੇ ਆਪਣਾ ਬਾਬਾ ਜੀ ਉਹ ਸੁਣਾਓ ਗੱਲ ਜਿਹੜੀ ਆ ਤੇ ਉਹ ਨਿੱਕੀ ਨਿੱਕੀ ਪਨੀਰੀ ਵੱਡੀ ਹੋਵੇਗੀ ਤੇ ਫਿਰ ਉਹ ਇਹ ਨਾ ਕਿ ਸੀ ਬਾਬੇ ਫਤਿਹ ਸਿੰਘ ਨੇ। ਹੁਣ ਸਵਾਦ ਲੈਂਦੇ ਆ ਇਹ ਬਾਬੇ ਫਤਿਹ ਸਿੰਘ ਨੇ ਆਖੀ ਸੀ ਬਈ ਛੋਟੀ ਛੋਟੀ ਪਨੀਰੀ ਇਹ ਕਦੀ ਲਈਏ ਹੁਣ ਪੁੱਛ ਤੇ ਲਈਏ ਇੰਨੇ ਚਿਰ ਬਾਅਦ ਗੱਲ ਹੋ ਰਹੀ ਹੈ, ਸਾਰੀਆਂ ਗੱਲਾਂ ਤੇ ਪੁੱਛੀਏ। ਆਹੋ ਉਹਨੇ ਆਖਿਆ ਛੋਟੀ ਛੋਟੀ ਪਨੀਰੀ ਹੈ ਕਦੀ ਅੱਲਾ ਆਬਾਦ ਕੀਤੀ ਤੇ ਫਿਰ ਵੈਰ ਆਪੇ ਵਿਆਜ ਲੈਣਗੇ। ਉਸਲੇ ਬੱਚੇ ਛੋਟੇ ਸਨ ਨਾ, ਬਾਬੇ ਫਤਿਹ ਸਿੰਘ ਦੇ ਬਾਬੇ ਸਰਦਾਰ ਸਿੰਘ ਦੇ 2 ਭਰਾ ਜੂ ਸਨ। ਤੇ ਲੰਬੜ ਸੇਵੇ ਕੇ ਮੇਵੇ ਕੇ ਸੋਹਣ ਸਿੰਘ ਕੇ ਇਹ ਲੰਬੜਾਂ ਦੀ ਲੈਣ ਸੀ ਗੁਰਦੁਆਰੇ ਤੋਂ ਚੜ੍ਹਦੇ ਪਾਸੇ। ਖੁਸ਼ ਖੁਸ਼ ਸਿੰਘ ਉਹ ਦੂਸਰਾ ਜਿਹੜੇ ਹਨ ਲੰਬੜ
ਲੰਬਰ ਸੋਹਣੇ ਕੇ ਮੇਵੇ ਕੇ ਆ ਪਿੰਡ ਦੇ